viewers, welcome back to News TV 84 break ਤੋਂ ਬਾਅਦ ਹੁਣ ਅਸੀਂ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਹੋਠੀ ਨਾਲ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਨਕਸ਼ਾਹੀ ਕੈਲੰਡਰ ਤੇ ਦ੍ਰਿੜ ਸਟੈਂਡ ਹੈ ਅਤੇ ਅੱਜ ਵੀ ਇਸ ਕਮੇਟੀ ਨਾਲ ਸੰਬੰਧਿਤ ਗੁਰਦੁਆਰਿਆਂ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਹਨ। ਤੇ ਆਓ ਅਸੀਂ ਹੋਠੀ ਸਾਹਿਬ ਨਾਲ ਆਪਣੇ ਸਵਾਲਾਂ ਦੇ ਸਿਲਸਿਲਾ ਸ਼ੁਰੂ ਕਰਦੇ ਹਾਂ ਜੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਹੋਠੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी भैन जी, तुहानू टीवी 84 ਦੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ, ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਸੋਧਾਂ ਦੇ ਨਾਮ ਥੱਲੇ ਵਿਗਾੜਨ ਵਾਲੀਆਂ ਸ਼ਕਤੀਆਂ ਹੁਣ ਇਸ ਦਾ ਮੁਕੰਮਲ ਤੌਰ ਤੇ ਭੋਗ ਪਾਣਾ ਚਾਹੁੰਦੀਆਂ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਭੈਣ ਜੀ ਜਦੋਂ ਪਿਛਲੀ ਵਾਰੀ ਇੰਟਰਵਿਊ ਦਿੱਤੀ ਆਪਣੇ ਟੀਵੀ ਦੇ ਉੱਤੇ, ਉਹ ਸੇਮ ਹੀ ਵਿਚਾਰ ਨੇ ਸਾਡੇ ਜੀ ਕਿ ਇਹ ਸਮੇਂ ਸਿਰ ਜਦੋਂ ਵੀ ਕਿਤੇ ਰਾਜਨੀਤੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦਾ ਤੇ ਉਦੋਂ ਹੀ ਜੋ ਸੰਤ ਸਮਾਜ ਆ ਜਿਹੜੇ ਕਿ ਨਾਨਕਸ਼ਾਹੀ ਕੈਲੰਡਰ ਮੂਲ 2003 ਦੇ ਵਿੱਚ ਪਾਸ ਹੋਇਆ ਸੀ ਅਕਾਲ ਤਖ਼ਤ ਸਾਹਿਬ ਵੱਲੋਂ ਜੀ, ਅਤੇ ਉਹਨਾਂ ਦੇ ਉੱਤੇ 5 ਹੀ ਤਖ਼ਤਾਂ ਦੇ ਜਥੇਦਾਰਾਂ ਦੇ ਸਾਈਨ ਸੀ ਔਰ ਉਹਦੀ ਹਿਸਟਰੀ ਜਿਹੜੀ ਆ ਮੇਰਾ ਖਿਆਲ ਬਾਰ-ਬਾਰ ਰਿਪੀਟ ਕਰਨ ਦੀ ਕੋਈ ਬਾਹਲੀ ਲੋੜ ਨਹੀਂ ਜੀ। ਔਰ ਕਿੰਨੇ ਸੰਘਰਸ਼ ਬਾਅਦ ਉਹ ਜਿਹੜਾ ਨਾਨਕਸ਼ਾਹੀ ਕੈਲੰਡਰ ਜੋ ਇੱਕ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਦਰਸਾਉਂਦਾ ਕੈਲੰਡਰ, ਉਹ ਹੋਂਦ ਦੇ ਵਿੱਚ ਆਇਆ ਹਾਂਜੀ। ਔਰ ਪਹਿਲਾਂ ਹੋਂਦ ਦੇ ਆਉਣ ਤੋਂ ਪਹਿਲਾਂ ਉਹਦੇ ਵਿੱਚ ਕੀ ਕੁਝ ਹੋਇਆ ਔਰ ਬਾਅਦ ਦੇ ਵਿੱਚ ਉਹ 7 ਸਾਲ ਤਕਰੀਬਨ ਕੈਲੰਡਰ ਜਿਹੜਾ ਸੀ ਉਹ ਸਾਰੀਆਂ ਜਥੇਬੰਦੀਆਂ ਨੇ ਅਪਣਾਇਆ, ਪੰਜਾਬ ਗੌਰਮੈਂਟ ਨੇ ਅਪਣਾਇਆ ਔਰ ਇੰਡੀਆ ਦੀ ਗੌਰਮੈਂਟ ਨੇ ਅਪਣਾਇਆ ਹਾਂਜੀ। ਪਰ ਅਚਨਚੇਤ ਉਹ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਫਿਰ ਦੁਬਾਰਾ ਇਹੋ ਜਿਹਾ ਮੁੱਦਾ ਜਿਹੜਾ ਲੈ ਕੇ ਅਕਾਲ ਤਖ਼ਤ ਤੇ ਪਹੁੰਚੀਆਂ ਨੇ। ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜੋ ਮੂਲ 2003 ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਸ ਹੋਇਆ ਸੀ, ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਕੋਈ ਵੀ ਅਦਲਾ ਬਦਲੀ ਜਿਹੜੀ ਕਰਨੀ ਹੈ ਉਹ ਕੋਈ ਵਿਦਵਾਨਾਂ ਦੀ ਕਮੇਟੀ ਬਿਠਾਈ ਜਾਵੇ ਔਰ ਜਿਹੜੇ ਨਾਨਕਸ਼ਾਹੀ ਕੈਲੰਡਰ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ, ਉਹਨਾਂ ਦੀਆਂ ਕੈਲਕੂਲੇਸ਼ਨਾਂ ਨੂੰ ਜਾਣਦੇ ਹੋਣ, ਗੁਰਬਾਣੀ ਦੀ ਸੋਝੀ ਰੱਖਦੇ ਹੋਣ, ਹੋ ਸਕਦਾ ਉਹਦੇ ਵਿੱਚ ਕੋਈ 1-2 ਤਬਦੀਲੀਆਂ ਕਰਨੀਆਂ ਪੈਣ ਤੇ ਅਸੀਂ ਉਹਨਾਂ ਜਿਹੜੀਆਂ ਤਬਦੀਲੀਆਂ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ। ਪਰ ਜਿਹੜਾ ਬਿਨਾਂ ਕਿਸੇ ਦਲੀਲ ਅਪੀਲ ਤੋਂ ਸਿੱਖਾਂ ਦੀ ਵੱਖਰੀ ਹੋਂਦ ਨੂੰ ਦਰਸਾਉਂਦਾ ਇੱਕ ਦਸਤਾਵੇਜ਼ ਜਿਹੜਾ ਸਿੱਖ ਕੌਮ ਨੇ ਅਪਣਾਇਆ, ਉਹਨੂੰ ਬਿਨਾਂ ਵਜ੍ਹਾ ਤੋਂ ਜਿਹੜਾ ਰੱਦ ਕਰਨਾ ਜਾਂ ਸੋਧਾਂ ਕਰਕੇ ਉਹਦਾ ਅਸਲੀ ਰੂਪ ਵਿਗਾੜਨਾ, ਉਹ ਕਦੇ ਵੀ ਜਿਹੜੀ ਸਿੱਖ ਕੌਮ ਹੈਗੀ ਆ ਉਹਨੂੰ ਬਰਦਾਸ਼ਤ ਨਹੀਂ ਕਰੇਗੀ। ਔਰ ਬਾਹਰ ਬੈਠਾ ਜਿਹੜਾ ਸਿੱਖ ਆ ਉਹ ਹਮੇਸ਼ਾ ਹੀ ਆਪਣੇ ਜਿਹੜੇ ਦਿਨ ਦਿਹਾੜੇ ਨੇ ਉਹ ਗੁਰਬਾਣੀ ਨੂੰ ਆਧਾਰ ਬਣਾ ਕੇ ਆਪਣਾ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਕਿ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਬਣਾ ਕੇ ਸਿੱਖ ਕੌਮ ਨੂੰ ਦਿੱਤਾ। ਅੱਜ ਉਹ ਜਿਹੜਾ ਕੈਲੰਡਰ ਹੈ ਸਿੱਖ ਕੌਮ ਦਾ ਆਪਣਾ ਕੈਲੰਡਰ ਹੈ, ਸੋ ਉਹਨੂੰ ਹੀ ਅਸੀਂ ਅਪਣਾਉਂਦੇ ਹਾਂ ਜੀ। ਜੀ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਪੂਰੇ ਵਿਚਾਰ ਆਪਣੇ ਸਾਂਝੇ ਕੀਤੇ ਵੇਰਵੇ ਦੇ ਨਾਲ। ਤੇ ਵੀਰ ਜੀ, ਹੁਣ ਅਸੀਂ ਦੂਸਰੇ ਸਿੱਖ ਮੁੱਦਿਆਂ ਵੱਲ ਆਉਂਦੇ ਹਾਂ। ਜਿਵੇਂ ਤੁਹਾਨੂੰ ਪਤਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਮੁੱਦਾ ਅੱਜ ਕੱਲ੍ਹ ਫਿਰ ਚਰਚਾ ਦੇ ਵਿੱਚ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਵੀ ਮੁੱਦਾ ਭੈਣ ਜੀ ਸਿੱਖ ਕੌਮ ਦੇ ਜਿਹੜੇ ਦੇ ਨਾਲ ਜੁੜਿਆ ਹੋਇਆ ਜੀ ਔਰ ਉਸ ਵੀਰ ਲਈ ਪਿਛਲੇ ਤਕਰੀਬਨ 2-3 ਦਹਾਕਿਆਂ ਤੋਂ ਜੋ ਸੰਘਰਸ਼ ਸਿੱਖ ਕੌਮ ਨੇ ਕੀਤਾ ਜੀ। ਔਰ ਮੇਰਾ ਖਿਆਲ ਆ ਕਿ ਜਿਵੇਂ ਆਪ ਜੀ ਨੇ ਇਤਿਹਾਸ ਪੜ੍ਹਿਆ ਹੈ ਜਾਂ ਆਪ ਖਬਰਾਂ ਸੁਣਦੇ ਹੋ ਸਾਰੇ ਜੀ ਕਿ ਇੰਡੀਆ ਦੇ ਵਿੱਚ ਕਿੰਨੇ ਬੰਦੇ ਨੇ ਜਿਹੜੇ ਇਸ ਤੋਂ ਵੀ ਵੱਧ ਦੋਸ਼ੀ ਪਾਏ ਗਏ ਔਰ ਉਹਨਾਂ ਨੂੰ ਪੈਰੋਲ ਵੀ ਦਿੱਤੀ ਗਈ, ਉਹਨਾਂ ਦੀਆਂ ਫਾਂਸੀਆਂ ਦੀ ਜਿਹੜੀ ਸਜ਼ਾ ਸੀ ਉਹ ਵੀ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਗਈ। ਮੈਂ ਸਮਝਦਾ ਕਿ ਸਿੱਖ ਕੌਮ ਨੂੰ ਜਲੀਲ ਕਰਨ ਲਈ ਔਰ ਸਿੱਖ ਕੌਮ ਨੂੰ ਇਹ ਅਹਿਸਾਸ ਦਿਵਾਉਣ ਲਈ ਕਿ ਅੱਜ ਵੀ ਜਿਹੜਾ ਸਿੱਖ ਹੈ ਉਹ ਗੁਲਾਮ ਹੈ, ਇਸੇ ਲਈ ਜਿਹੜਾ ਉਹ ਆਪਣੀ ਜਿਹੜਾ ਸੰਤੁਲਨ ਆ ਦਿਮਾਗੀ ਸੰਤੁਲਨ ਗਵਾ ਚੁੱਕਾ ਔਰ ਅੱਜ ਵੀ ਜਿਹੜਾ ਉਹਨੂੰ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਆਪਾਂ ਸਭ ਨੂੰ ਪਤਾ ਕਿ ਪਿਛਲੇ 2 ਹਫ਼ਤਿਆਂ ਤੋਂ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਔਰ ਉਹ 16 ਜਿਹੜੀਆਂ ਵਿਅਕਤੀ ਸੀ ਉਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਤਬਦੀਲੀ ਕੀਤੀ ਗਈ, ਉਹਨੂੰ ਆਧਾਰ ਬਣਾ ਕੇ
ਭਾਈ ਸਾਹਿਬ ਜੀ ਦੀ ਜਿਹੜੀ ਪਟੀਸ਼ਨ ਉਹ ਪਾਈ ਗਈ। ਮੇਰਾ ਖਿਆਲ ਹੈ ਕਿ 31 ਜਨਵਰੀ ਜਿਹੜੀ ਉਹਨਾਂ ਦੀ ਤਰੀਕ ਪਈ ਹੈ, ਤੇ ਹੋ ਸਕਦਾ ਗੁਰੂ ਮਹਾਰਾਜ ਭਲੀ ਕਰੇ ਇਹਨਾਂ ਦੀ ਜਿਹੜੀ ਫਾਂਸੀ ਆ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਵੇ। ਔਰ ਇਹ ਜਿਹੜਾ ਨੌਜਵਾਨ ਅੱਜ ਦੇਖੋ ਉਹਨਾਂ ਦੇ ਹਾਲਾਤ ਜਦੋਂ ਦੇਖਦੇ ਹੋ, ਉਹਨਾਂ ਦੀ ਵਾਈਫ ਕੈਨੇਡਾ ਦੇ ਵਿੱਚ ਹੈ, ਉਹਨਾਂ ਦੀ ਮਦਰ ਅਮਰੀਕਾ 'ਚ ਹੈ, ਔਰ ਖੇਰੂ ਹੋਇਆ ਪਰਿਵਾਰ ਜਿਹੜਾ ਆਪਣੇ ਉਸ ਨੌਜਵਾਨ ਦੀ ਰਿਹਾਈ ਲਈ ਸਿੱਖ ਕੌਮ ਲਾਮਬੰਦ ਹੋਈ। ਔਰ ਅਸੀਂ ਅੱਜ ਅਰਦਾਸ ਕਰਦੇ ਹਾਂ ਕਿ ਜਿਵੇਂ ਬਾਕੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਗਈ ਤੇ ਇਸ ਨੂੰ ਵੀ ਜਿਹੜਾ ਹੈ ਰਾਹਤ ਮਿਲੇਗੀ। ਇਹੀ ਸਾਡੀ ਅਰਦਾਸ ਹੈ ਜੀ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਪਿਛਲੇ ਦਿਨੀ 26 ਜਨਵਰੀ ਦਾ ਦਿਨ ਸਿੱਖਾਂ ਵੱਲੋਂ ਧੋਖਾ ਦਿਵਸ ਵਜੋਂ ਮਨਾਇਆ ਗਿਆ ਸੀ, ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਕਦੇ ਭਾਰਤੀ ਨਕਸ਼ੇ ਵਿੱਚ ਇਨਸਾਫ ਮਿਲੇਗਾ? ਇਸ ਬਾਰੇ ਵੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜੋ ਪਿਛਲਾ ਇਤਿਹਾਸ ਦਰਸਾਉਂਦਾ ਜੀ ਉਹ ਤਾਂ ਹਾਲੇ ਤਾਈਂ ਕੋਈ ਉਮੀਦ ਨਹੀਂ, ਕਿਉਂਕਿ ਸਿੱਖ ਕੌਮ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਉਸ ਮੁਲਕ ਦੀ ਆਜ਼ਾਦੀ ਲਈ, ਔਰ ਬਾਰ-ਬਾਰ ਜਿਹੜਾ ਸਿੱਖਾਂ ਨੂੰ ਜਲੀਲ ਕੀਤਾ ਗਿਆ। ਉਹ 1984 ਦਾ ਸਿੱਖ ਕਤਲੇਆਮ ਜਿਹੜਾ ਹੋਇਆ, ਉਹਨਾਂ ਦੇ ਦੋਸ਼ੀਆਂ ਨੂੰ ਹਾਲੇ ਤੇ ਸਜ਼ਾ ਨਹੀਂ ਦਿੱਤੀ ਗਈ। ਔਰ ਇਸ ਜਿਹੜੇ ਸਾਰੇ ਇਸ਼ੂ ਨੂੰ ਮੈਂ ਸਮਝਦਾ ਕਿ ਇੱਕ ਫੁੱਟਬਾਲ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹ ਹਮੇਸ਼ਾ ਹੀ ਗੱਲ ਜਿਹੜੀ 1984 ਦਿੱਲੀ ਦੇ ਦੰਗਿਆਂ ਦੀ ਕਰਦੀ ਹੈ, ਔਰ ਜਿਹੜੇ ਕਾਂਗਰਸੀ ਨੇ ਉਹ ਜੋ ਸੰਤਾਪ ਪੰਜਾਬ ਨੇ 2 ਦਹਾਕੇ ਝੱਲਿਆ ਕਿ ਇਹ ਜਿਹੜਾ ਸਾਰਾ ਦੋਸ਼ ਹੈ ਇਹ ਅਕਾਲੀ ਸਰਕਾਰ ਦੇ ਉੱਤੇ ਹੈ। ਮੇਰੇ ਕਹਿਣ ਤੋਂ ਭਾਵ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਕੋਈ ਵੀ ਐਸੀ ਗੱਲ ਨਹੀਂ ਕੀਤੀ ਕਿ ਜਿਹੜੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਕੋਈ ਮਲਮ ਲਾਈ ਜਾਵੇ। ਹਮੇਸ਼ਾ ਹੀ ਜੋ ਸਿੱਖਾਂ ਦੇ ਨਾਲ ਹੋਇਆ ਹੈ ਉਹ ਇੱਕ ਕੌਮ ਨੂੰ ਚੇਤਾ ਕਰਵਾਇਆ ਜਾਂਦਾ ਕਿ ਭਾਈ ਤੁਸੀਂ ਹਾਲੇ ਵੀ ਜਿਹੜੇ ਇਸ ਮੁਲਕ ਦੇ ਵਿੱਚ ਗੁਲਾਮ ਹੋ। ਔਰ ਜਿਵੇਂ ਆ 5 ਸਿੰਘ ਪੈਰੋਲ ਦੇ ਉੱਤੇ ਆਉਣ ਲਈ ਦੇਖੋ ਕਿੱਡੀ ਕੁਰਬਾਨੀ ਗੁਰਬਖਸ਼ ਸਿੰਘ ਨੇ ਕੀਤੀ, ਔਰ ਸਾਰੀ ਕੌਮ ਜਿਹੜੀ ਲਾਮਬੰਦ ਹੋਈ, ਔਰ ਉਹਨੂੰ ਕਿਸ ਤਰੀਕੇ ਨਾਲ ਸਾਡੇ ਜਥੇਦਾਰਾਂ ਨੇ ਤਾਰ ਪੀਡੋ ਕਰਕੇ ਉਹ ਮੁੜ ਅੱਜ 26 ਜਨਵਰੀ ਤੋਂ ਪਹਿਲਾਂ ਉਹ ਸਾਰੇ ਜਿਹੜੇ ਨੌਜਵਾਨ ਫਿਰ ਦੁਬਾਰਾ ਜੇਲ੍ਹਾਂ 'ਚ ਬੰਦ ਕੀਤੇ ਗਏ। ਮੈਂ ਸਮਝਦਾ ਕਿ ਉਸ ਮੁਲਕ ਦਾ ਜਿਹੜਾ ਕਾਨੂੰਨ ਹੈ ਉਹ ਸਭ ਲਈ ਇੱਕ ਹੋਣਾ ਚਾਹੀਦਾ, ਤਾਂ ਕਿ ਸਿੱਖ ਵੀ ਇਹ ਮਹਿਸੂਸ ਕਰ ਸਕਣ ਕਿ ਜਿਸ ਮੁਲਕ ਲਈ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਇੰਨੇ ਸਮਾਂ ਬੀਤਣ ਦੇ ਬਾਵਜੂਦ ਵੀ ਅੱਜ ਜਿਹੜਾ ਸਿੱਖਾਂ ਦੀ ਕੋਈ ਬਾਂਹ ਫੜਨ ਵਾਲਾ ਉੱਥੇ ਕੋਈ ਵੀ ਸਰਕਾਰ ਨਹੀਂ ਦੀਦੀ। ਸੋ ਸਾਡਾ ਤਾਂ ਜੋ 26 ਜਨਵਰੀ ਦਾ ਠੀਕ ਹੈ ਕਿ 26 ਜਨਵਰੀ ਦੇ ਵਿੱਚ ਜੋ ਆਪ ਨੂੰ ਪਤਾ ਹੈ ਕਿ ਜਿਸ ਦਿਨ ਸੰਵਿਧਾਨ ਤੇ ਵੀ ਸਾਈਨ ਹੋਏ ਉਹ ਸਿੱਖਾਂ ਨੇ ਨਹੀਂ ਕੀਤੇ, ਔਰ ਸਿੱਖ ਜਿਹੜੇ ਨੇ ਆਪਣੇ ਸਿੱਖੀ ਸਿਧਾਂਤਾਂ ਅਨੁਸਾਰ ਸਿੱਖ ਕੌਮ ਦੂਸਰੇ ਕੌਮਾਂ ਲਈ ਵੀ ਲੜਦੀ ਆਈ ਹੈ ਔਰ ਆਪਣੀ ਵੱਖਰੀ ਹੋਂਦ ਲਈ ਵੀ ਇਹ ਸੰਘਰਸ਼ ਕਰ ਰਹੀ ਹੈ। ਗੁਰੂ ਮਹਾਰਾਜ ਭਲੀ ਕਰਨ ਕਿ ਅਕਾਲ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜੀ ਉਸ ਪਰਮਾਤਮਾ ਦੀ ਮੌਜ ਦੇ ਵਿੱਚੋਂ ਪੈਦਾ ਹੋਈ ਕੌਮ ਹੈ, ਕਦੇ ਨਾ ਕਦੇ ਗੁਰੂ ਮਹਾਰਾਜ ਸਾਡੀ ਅਰਦਾਸ ਸੁਣੇਗਾ ਕਿ ਇਸ ਕੌਮ ਨੂੰ ਚੜ੍ਹਦੀਆਂ ਕਲਾ 'ਚ ਜਾਵੇਗਾ। ਜੀ ਬਿਲਕੁਲ। ਤੇ ਵੀਰ ਜੀ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਤੁਹਾਡੇ ਸਮੂਹ ਸਟਾਫ ਦਾ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ। ਅਰਦਾਸ ਕਰਦੇ ਸੱਚੇ ਪਾਤਸ਼ਾਹ ਤੁਹਾਡੇ ਇਸ ਚੈਨਲ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਬੋਲਦਿਆਂ ਹੋਇਆ ਕੋਈ ਵੀ ਗਲਤੀ ਹੋਈ ਹੋਵੇ ਹਮੇਸ਼ਾ ਹੀ ਗੁਰੂ ਗ੍ਰੰਥ ਗੁਰੂ ਪੰਥ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।